ਵਾਹਿਗੁਰੂ जी का खालसा वाहिगुरू जी की फतेह। ਅੱਜ ਜੋ ਤੁਹਾਨੂੰ ਤਕਲੀਫ ਦਿੱਤੀ ਹੈ, ਅਸੀਂ ਜੋ ਬੰਦੀ ਸਿੱਖ ਜੋ ਸਾਡਾ ਮੋਰਚਾ ਅਸੀਂ ਬਣਾਇਆ ਸੀ, ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ ਦਿੱਲੀ, ਅੱਜ ਉਹ ਇੱਕ ਵੱਡੇ ਮੁਕਾਮ ਦੀ ਪ੍ਰਾਪਤੀ ਵੱਲ ਵਧ ਰਿਹਾ। ਤੁਹਾਨੂੰ ਅਸੀਂ 14 ਜਨਵਰੀ ਨੂੰ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਸੀ ਕਿ ਦਿੱਲੀ ਸਰਕਾਰ ਦੇ ਸੈਂਟੈਂਸ ਰਿਵਿਊ ਬੋਰਡ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਸਮੇਂ ਤੋਂ ਪਹਿਲੇ ਰਿਹਾਈ ਦੀ ਮਤਾ ਸੀ ਉਹਨੂੰ ਠੁਕਰਾਇਆ। ਔਰ ਇਹ ਅਸੀਂ ਤੁਹਾਨੂੰ ਸਬੂਤ ਦਿੱਤੇ ਸੀ। SRB ਦੀ ਜਿਹੜੀ ਮੀਟਿੰਗ ਹੋਈ ਸੀ ਸੈਂਟੈਂਸ ਰਿਵਿਊ ਬੋਰਡ ਦੀ, ਉਹਦੀ ਅਧਿਕਸ਼ਤਾ ਜਿਹੜੀ ਹੈ ਸਤਿੰਦਰ ਜੈਨ ਜੇਲ੍ਹ ਮੰਤਰੀ ਨੇ ਕੀਤੀ ਸੀ। ਔਰ ਉਹਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਅਸੀਂ ਦਿੱਤੀ ਸੀ, ਕਿਸ ਤਰੀਕੇ ਨਾਲ ਕੇਜਰੀਵਾਲ ਫਰਾਡ ਕਰ ਰਹੇ ਨੇ। ਔਰ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਕਿ 14 ਜਨਵਰੀ ਨੂੰ ਅਸੀਂ ਇਸ ਗੱਲ ਦਾ ਖੁਲਾਸਾ ਕੀਤਾ ਸੀ। ਔਰ ਠੀਕ 15 ਦਿਨਾਂ ਬਾਅਦ ਕੱਲ੍ਹ 29 ਜਨਵਰੀ ਨੂੰ ਅਰਵਿੰਦ ਕੇਜਰੀਵਾਲ ਨੇ ਇਸ ਗੱਲ ਨੂੰ ਮੰਨ ਲਿਆ ਕਿ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਰਿਹਾਈ ਹੈ ਉਹ ਸੈਂਟੈਂਸ ਰਿਵਿਊ ਬੋਰਡ ਦੇ ਅਧੀਨ ਹੈ। ਔਰ ਸੈਂਟੈਂਸ ਰਿਵਿਊ ਬੋਰਡ ਜਿਹੜਾ ਹੈਗਾ ਹੈ ਉਹਦੀ ਮੀਟਿੰਗ ਉਹਨਾਂ ਨੇ ਕਿਹਾ ਕਿ ਮੈਂ ਬੁਲਾਈ ਹੈ ਗ੍ਰਹਿ ਸਕੱਤਰ ਨੂੰ ਕਹਿ ਕੇ, ਜਿੱਥੇ ਅਸੀਂ ਅਰਵਿੰਦ ਕੇਜਰੀਵਾਲ ਜੀ ਦਾ ਇਸ ਸੱਚ ਨੂੰ ਸਵੀਕਾਰਨ ਵਾਸਤੇ ਧੰਨਵਾਦ ਕਰਨੇ ਆ। ਉੱਥੇ ਹੀ ਜਿਹੜੀ ਅੱਜ ਦੀ ਸਾਡੀ ਪ੍ਰੈਸ ਕਾਨਫਰੰਸ ਹੈ ਉਹ ਇਸ ਗੱਲ ਦੇ ਉੱਤੇ ਆਵਾਜ਼ ਬੁਲੰਦ ਕਰਨ ਵਾਸਤੇ ਹੈ ਕਿ ਜੋ ਭਾਰਤ ਦੀ ਨਿਆਇਕ ਵਿਵਸਥਾ ਹੈ ਉਹ ਕਿਸ ਤਰੀਕੇ ਦੇ ਨਾਲ ਜੇਲ੍ਹ ਦੇ ਵਿੱਚ ਕੈਦੀਆਂ ਦੇ ਨਾਲ ਜੋ ਵਰਤਾਰਾ ਕਰਦੀ ਹੈ ਔਰ ਕਿਵੇਂ ਉਹ ਸਿਸਟਮ ਦਾ ਸ਼ਿਕਾਰ ਹੁੰਦੇ ਨੇ। ਇੱਕ ਗੱਲ ਸਾਰਿਆਂ ਨੂੰ ਸਮਝਣੀ ਪਏਗੀ ਕਿ ਭਾਈ ਦਵਿੰਦਰਪਾਲ ਸਿੰਘ ਭੁੱਲਰ ਸਿਸਟਮ ਦਾ ਸ਼ਿਕਾਰ ਇੱਕ ਨੌਜਵਾਨ ਹੈ, ਜਿਸ ਨੂੰ ਕਿ ਆਪਣੇ ਪਰਿਵਾਰ 'ਤੇ ਹੋਈ ਤਸ਼ੱਦਦ ਦੇ ਕਰਕੇ ਇਸ ਹਾਲਾਤ ਦੇ ਵਿੱਚ ਅੱਜ ਪਹੁੰਚਣਾ ਪਿਆ। ਉਸ ਦੇ ਵਿੱਚ ਸਭ ਤੋਂ ਵੱਡਾ ਕਾਰਨ ਹੈ ਜੋ DGP ਰਹੇ ਨੇ ਪੰਜਾਬ ਦੇ ਸੁਮੇਧ ਸੈਣੀ, ਉਹਨਾਂ ਦਾ ਬੜਾ ਵੱਡਾ ਰੋਲ ਹੈ। ਕਿਸ ਤਰੀਕੇ ਨਾਲ ਉਹਨਾਂ ਨੇ ਭਾਈ ਸਾਹਿਬ ਦੇ ਪਰਿਵਾਰ ਨੂੰ ਟੌਰਚਰ ਕੀਤਾ, ਉਹਨਾਂ ਦੇ ਪਿਤਾ ਜੀ ਦੀ ਗੱਲ ਹੋਵੇ, ਉਹਨਾਂ ਦੇ ਮਾਸੜ ਦੀ ਗੱਲ ਹੋਵੇ, ਔਰ ਕਿਸ ਤਰੀਕੇ ਨਾਲ ਜੋ ਮੁਲਤਾਨੀ ਇਹਨਾਂ ਦੇ ਦੋਸਤ ਸੀ ਭੁੱਲਰ ਸਾਹਿਬ ਦੇ, ਉਸ ਨੂੰ ਕਿਵੇਂ ਮਾਰ ਮੁਕਾਇਆ ਸੁਮੇਧ ਸੈਣੀ ਨੇ, ਔਰ ਕਿਵੇਂ ਹਜ਼ਾਰਾਂ ਮੁੰਡਿਆਂ ਦਾ ਉਹਨੇ ਕਤਲ ਕਰਵਾਇਆ, ਜੋ ਕਿ ਐਕਸਟਰਾ ਜੁਡੀਸ਼ੀਅਲ ਕਿਲਿੰਗ ਦੇ ਨਾਂ 'ਤੇ ਅਸੀਂ ਜਾਣਦੇ ਹਾਂ ਪੰਜਾਬ ਦੇ ਵਿੱਚ ਜੋ ਬੜਾ ਵੱਡਾ ਵਰਤਾਰਾ ਹੋਇਆ। ਔਰ ਇਸ ਸਾਰੀ ਲੜਾਈ ਦੇ ਵਿੱਚ ਕਿਤੇ ਨਾ ਕਿਤੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਸ਼ਿਕਾਰ ਹੋਏ। ਇੱਕ ਪੜ੍ਹਿਆ ਲਿਖਿਆ ਨੌਜਵਾਨ ਜਿਹੜਾ ਪ੍ਰੋਫੈਸਰ ਹੈ ਕੈਮਿਸਟਰੀ ਦਾ ਔਰ ਕਾਲਜ ਦੇ ਵਿੱਚ ਪੜ੍ਹਾ ਰਿਹਾ, ਯੂਨੀਵਰਸਿਟੀ ਦੇ ਵਿੱਚ ਪੜ੍ਹਾ ਰਿਹਾ, ਉਸ ਬੰਦੇ ਦੇ ਉੱਤੇ ਇੱਕ ਲੇਬਲ ਲਾਇਆ ਗਿਆ ਟਾਡਾ ਦੇ ਤਹਿਤ ਕਿ ਉਹ ਅੱਤਵਾਦੀ ਹੈ। ਔਰ 1993 ਦੇ ਵਿੱਚ ਉਹਨੇ ਬੰਬ ਵਿਸਫੋਟ ਕੀਤਾ ਹੈ। ਉਹਨਾਂ ਦੀ ਜਿਹੜੀ ਪੂਰੀ ਨਿਆਇਕ ਪ੍ਰਕਿਰਿਆ ਹੈ, ਜੇ ਅਸੀਂ ਉਹਨੂੰ ਰਿਸਰਚ ਕਰੀਏ ਤਾਂ ਇਹ ਸਾਹਮਣੇ ਆਉਂਦਾ ਹੈ ਕਿ ਭਾਰਤੀ ਨਿਆਇਕ ਵਿਵਸਥਾ ਨੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਇੱਕ ਪੀੜਤ ਦੀ ਜਗ੍ਹਾ ਇੱਕ ਅਪਰਾਧੀ ਦੇ ਤੌਰ ਦੇ ਉੱਤੇ ਵਿਵਹਾਰ ਕੀਤਾ ਉਹਦੇ ਨਾਲ, ਜਦੋਂ ਕਿ ਜੋ ਸਾਡੇ ਕੋਲ ਸਬੂਤ ਨੇ ਉਹਦੇ ਨਾਲ ਕਲੀਅਰ ਹੁੰਦਾ ਹੈ ਕਿ ਉਹਨਾਂ ਦੇ ਨਾਲ ਧੱਕਾ ਹੋਇਆ। ਔਰ ਇਸ ਧੱਕੇ ਦਾ ਸ਼ਿਕਾਰ ਨੌਜਵਾਨ ਨੂੰ ਅੱਜ 26 ਸਾਲ ਕੱਟਣ ਤੋਂ ਬਾਅਦ ਹੁਣ ਦਿੱਲੀ ਸਰਕਾਰ ਜਾਗੀ ਹੈ ਉਸ ਨੂੰ ਰਿਹਾ ਕਰਨ ਦੇ ਵਾਸਤੇ। ਭਾਰਤ ਦੇ ਵਿੱਚ ਜੋ ਇੱਕ ਰਿਵਾਇਤ ਰਹੀ ਹੈ ਪੰਜਾਬ ਦੀ, ਅਗਰ ਆਪਾਂ ਗੱਲ ਕਰੀਏ, ਜੋ ਕਾਲਾ ਦੌਰ ਰਿਹਾ ਪੰਜਾਬ ਨੇ ਦੇਖਿਆ, ਜੋ ਨੌਜਵਾਨੀ ਦਾ ਸਿੱਖ ਨੌਜਵਾਨੀ ਦਾ ਘਾਣ ਹੋਇਆ। ਔਰ ਇਹ ਭਾਈ ਦਵਿੰਦਰਪਾਲ ਸਿੰਘ ਭੁੱਲਰ ਦਾ ਜਿਹੜਾ ਪਰਿਵਾਰ ਹੈ ਉਹ ਵੀ ਸਟੇਟ ਟੈਰਰਿਜ਼ਮ ਦਾ ਵਿਕਟਿਮ ਸੀ, ਪਰ ਉਹਨੂੰ ਪ੍ਰਚਾਰਿਆ ਗਿਆ ਇੱਕ ਟੈਰਰਿਸਟ ਦੇ ਤੌਰ ਦੇ ਉੱਤੇ। ਅਸੀਂ ਅੱਜ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਇਸ ਗੱਲੋਂ ਵਕਾਲਤ ਨਹੀਂ ਕਰ ਰਹੇ ਕਿ ਉਹ ਟੈਰਰਿਸਟ ਹੈ ਜਾਂ ਨਹੀਂ, ਉਸ ਗੱਲੋਂ ਨਹੀਂ ਕਰ ਰਹੇ, ਪਰ ਜੋ ਭਾਰਤ ਦੀ ਨਿਆਇਕ ਵਿਵਸਥਾ ਨੇ ਉਹ ਇੱਕ ਉਹਨਾਂ ਨੂੰ ਇਨਸਾਫ ਦੇਣ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਸਮਝਦੇ ਹਾਂ ਕਿ ਕੋਈ ਕਾਰਗੁਜ਼ਾਰੀ ਦੇ ਵਿੱਚ ਕਸਰ ਰਹੀ ਹੈ। ਅੱਜ ਭਾਰਤ ਦੇ ਸਿਸਟਮ ਦੇ ਵਿੱਚ ਇੱਕ ਸੁਧਾਰਾਂ ਦੀ ਲੋੜ ਹੈ, ਖਾਸ ਕਰਕੇ ਨਿਆਇਕ ਵਿਵਸਥਾ ਦੇ ਵਿੱਚ। ਔਰ ਇਸ ਤਰੀਕੇ ਦਾ ਧੱਕੇ ਦਾ ਸ਼ਿਕਾਰ ਹੋ ਕੇ ਜੋ ਲੋਕ ਵਿਕਟਿਮ ਜੋ ਹੈਗੇ ਨੇ, ਔਰ ਜਾ ਕੇ ਵਿਕਟਿਮ ਉਹ ਜਦੋਂ ਅਪਰਾਧੀ ਸ਼ੋਅ ਹੋ ਜਾਂਦੇ ਨੇ ਔਰ ਸ਼ਿਕਾਰ ਹੁੰਦੇ ਨੇ, ਸਾਡੇ ਦੇਸ਼ ਦੇ ਵਿੱਚ ਉਹਨਾਂ ਨੂੰ ਨਿਆਂ ਦੇਣ ਦਾ ਕੋਈ ਵੀ ਤਰੀਕਾ ਨਹੀਂ ਹੈ। ਅਗਰ ਬਾਹਰ ਦੇ ਕਿਸੇ ਦੇਸ਼ ਦੇ ਵਿੱਚ ਕਿਸੇ ਬੰਦੇ ਦੇ ਨਾਲ ਗਲਤ ਹੁੰਦਾ ਹੈ ਤੇ ਉਹਨੂੰ ਮੁਆਵਜ਼ਾ ਵੀ ਮਿਲਦਾ ਹੈ। 2017 ਦੇ ਵਿੱਚ ਅਮਰੀਕਾ ਦੇ ਵਿੱਚ ਕ੍ਰੇਮ ਕੋਲੇ ਨਾਂ ਦੇ ਇੱਕ ਸ਼ਖਸ ਨੂੰ ਬੇਗੁਨਾਹ ਦੱਸਿਆ ਕੋਰਟ ਨੇ, ਔਰ ਉਸ ਤੋਂ ਪਹਿਲੇ ਉਹ 40 ਸਾਲ ਜੇਲ੍ਹ ਕੱਟ ਚੁੱਕੇ ਸੀ। ਲੇਕਿਨ ਕੋਰਟ ਨੇ ਮੰਨਿਆ ਕਿ ਇਹਨਾਂ ਦੇ ਨਾਲ ਧੱਕਾ ਹੋਇਆ, ਔਰ ਉਸ ਕਰਕੇ $21 ਮਿਲੀਅਨ ਜੋ ਕਿ ਭਾਰਤ ਦੇ ਹਿਸਾਬ ਨਾਲ 149 ਕਰੋੜ ਰੁਪਈਆ ਬਣਦਾ ਹੈ, ਉਹਨਾਂ ਨੂੰ ਮੁਆਵਜ਼ਾ ਦਿੱਤਾ ਗਿਆ। ਔਰ ਇੱਕ ਸਿਸਟਮ ਦੀ ਜੋ ਲਾਪਰਵਾਹੀ ਹੈ ਕਿ ਇੱਕ ਸਿਸਟਮ ਕਿਵੇਂ ਵਿਕਟਿਮ ਨੂੰ अपराधी शो करता है, ये जुडिशियल सिस्टम की जो एक खामी है
ਜਾਂ ਅਸੀਂ ਇਹ ਕਹੀਏ ਕਿ CRPC ਦੇ ਵਿੱਚ ਇੱਕ ਜੋ ਕਮਜ਼ੋਰੀ ਹੈ ਕਿ ਜੱਜ ਨੇ ਉਸੇ ਗੱਲ ਤੇ ਭਰੋਸਾ ਕਰਨਾ ਹੈ ਜੋ ਜਾਂਚ ਅਧਿਕਾਰੀ ਕਹਿ ਰਿਹਾ ਜਾਂ ਜੋ ਪੁਲਿਸ ਕਹਿ ਰਹੀ ਹੈ ਜਾਂ ਜੋ ਪ੍ਰੋਸੀਕਿਊਸ਼ਨ ਕਹਿ ਰਿਹਾ। ਹੁਣ ਜੇਕਰ ਭੁੱਲਰ ਸਾਹਿਬ ਦੇ ਮਾਮਲੇ ਦੀ ਗੱਲ ਕਰੀਏ, ਭੁੱਲਰ ਸਾਹਿਬ ਦੇ ਮਾਮਲੇ ਦੇ ਵਿੱਚ 1995 ਵਿੱਚ ਜਦੋਂ ਇਹਨਾਂ ਨੂੰ ਜਰਮਨੀ ਤੋਂ ਇੰਪੋਰਟ ਕਰਕੇ ਜਰਮਨੀ ਤੋਂ ਇਹਨਾਂ ਨੂੰ ਲਿਆਇਆ ਗਿਆ ਇੱਥੇ ਆਪਣਾ ਭਾਰਤ ਦੇ ਵਿੱਚ ਇਹਨਾਂ ਨੂੰ ਪ੍ਰਤਿਆਪਨ ਕਰਕੇ ਜਦੋਂ ਇੱਥੇ ਲਿਆਇਆ ਗਿਆ, ਏਅਰਪੋਰਟ ਤੇ ਜਦੋਂ ਏਜੰਸੀਆਂ ਨੇ ਦਿੱਲੀ ਪੁਲਿਸ ਨੂੰ ਸੌਂਪਿਆ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ, ਤੇ ਉਸ ਟਾਈਮ ਜੋ ਸਭ ਤੋਂ ਵੱਡੀ ਇੱਕ ਲਾਪਰਵਾਹੀ ਹੋਈ, ਉਸ ਲਾਪਰਵਾਹੀ ਨੂੰ ਪੂਰੇ ਨਿਆਇਕ ਸਿਸਟਮ ਨੇ ਨਹੀਂ ਦੇਖਿਆ। ਉਹ ਲਾਪਰਵਾਹੀ ਇਹ ਸੀ ਕਿ ਭਾਈ ਦਵਿੰਦਰਪਾਲ ਸਿੰਘ ਭੁੱਲਰ ਦਾ ਜਿਹੜਾ ਇਕਬਾਲੀਆ ਜੁਰਮ ਦਾ ਇਹਨਾਂ ਨੇ ਬਿਆਨ ਕਿਹਾ ਕਿ ਅਸੀਂ ਜੁਰਮ ਦਾ ਬਿਆਨ ਲਿਆ ਸੀ, ਉਹ ਕੰਪਿਊਟਰ ਦੇ ਵਿੱਚ ਸੇਵ ਹੀ ਨਹੀਂ ਕੀਤਾ ਗਿਆ। ਉਸ ਦੀ ਰਿਕਾਰਡਿੰਗ ਹੀ ਨਹੀਂ ਹੋਈ ਉਸ ਬਿਆਨ ਦੀ, ਔਰ ਬਿਨਾਂ ਰਿਕਾਰਡਿੰਗ ਦੇ ਉਹਦੇ ਬਿਆਨ ਦੀ ਉਹਨਾਂ ਨੂੰ ਦੋਸ਼ੀ ਠਹਿਰਾਤਾ ਕੋਰਟ ਨੇ। ਔਰ ਜਦੋਂ 3 ਜੱਜਾਂ ਨੇ ਉਹਨਾਂ ਨੂੰ ਫਾਂਸੀ ਸੁਣਾਈ ਤੇ 2 ਜੱਜ ਕਹਿੰਦੇ ਸੀ ਕਿ ਇਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਔਰ 1 ਜੱਜ ਉਹਨਾਂ ਦੇ ਵਿਰੋਧ 'ਚ ਸੀ। ਮਤਲਬ ਇੱਕ ਫੈਸਲਾ ਜਿਹੜਾ ਸੀ ਉਹ ਇਕੱਠਾ 3 ਜੱਜਾਂ ਦਾ ਉਸ ਫੇਵਰ ਵਿੱਚ ਨਹੀਂ ਸੀ। ਔਰ ਉਹਦੇ ਬਾਅਦ ਫਾਂਸੀ ਸਜ਼ਾ ਤੋਂ ਬਾਅਦ 7-8 ਸਾਲ ਉਸ ਫਾਂਸੀ ਦੀ ਐਗਜ਼ੀਕਿਊਸ਼ਨ ਨਹੀਂ ਹੋਈ। ਰਹਿਮ ਦੀ ਅਪੀਲਾਂ ਰਾਸ਼ਟਰਪਤੀ ਕੋਲ ਪੈਂਡਿੰਗ ਰਹੀਆਂ, ਜਿਹਦਾ ਨਤੀਜਾ ਨਿਕਲਿਆ ਕਿ 2014 ਦੇ ਵਿੱਚ ਉਹਨਾਂ ਦੀ ਫਾਂਸੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਿਆ ਗਿਆ। ਪਰ ਇਕਬਾਲੀਆ ਜੁਰਮ ਦਾ ਜਿਹੜਾ ਬਿਆਨ ਟਾਡਾ ਦੇ ਤਹਿਤ ਬਹੁਤ ਜ਼ਰੂਰੀ ਸੀ ਕਿ ਉਹ ਇਕਬਾਲੀਆ ਜੁਰਮ ਦਾ ਬਿਆਨ ਆਡੀਓ ਵੀਡੀਓ ਜਾਂ ਰਿਕਾਰਡਿੰਗ ਦੇ ਤੌਰ ਤੇ ਹੋਣਾ ਚਾਹੀਦਾ ਸੀ। ਪਰ ਇਕਬਾਲੀਆ ਜੁਰਮ ਦਾ ਉਹ ਬਿਆਨ ਜਿਹਦੇ ਬਾਰੇ ਦੱਸਿਆ ਜਾਂਦਾ ਹੈ ਕਿ ਉਹ ਜਿਸ ਕੰਪਿਊਟਰ ਦੇ ਉੱਤੇ ਇੱਕ ਸੈਕਟਰੀ ਨੇ ਸੇਵ ਕਰਨਾ ਸੀ, ਉਹਨੇ ਸੇਵ ਕਰਨਾ ਹੀ ਭੁੱਲ ਗਿਆ, ਲੇਕਿਨ ਫਿਰ ਵੀ ਇਹਨਾਂ ਨੂੰ ਸਜ਼ਾ ਹੋ ਜਾਂਦੀ ਹੈ। ਇਹ ਬੜਾ ਵੱਡਾ ਇੱਕ ਦੁਖਾਂਤ ਹੈ ਇਸ ਭਾਰਤ ਦੀ ਨਿਆਇ ਵਿਵਸਥਾ ਦੇ ਵਾਸਤੇ ਕਿ ਇੱਥੇ ਪੁਲਿਸ ਔਰ ਪ੍ਰਸ਼ਾਸਨ ਦਾ ਕਿਹਾ ਹੋਇਆ ਜੱਜ ਮੰਨਦੇ ਨੇ ਜਾਂ ਜਸਟਿਸ ਮੰਨਦੇ ਨੇ, ਔਰ ਜੋ ਇਕਬਾਲੀਆ ਜੁਰਮ ਤੱਕ ਉਹਨਾਂ ਦਾ ਸਾਬਤ ਨਹੀਂ ਹੋਇਆ, ਉਹਨਾਂ ਨੇ ਇਕਬਾਲੀਆ ਜੁਰਮ ਦਿੱਤਾ ਹੀ ਨਹੀਂ, ਨਾ ਉਹਦੀ ਕੋਈ ਵੀਡੀਓ ਰਿਕਾਰਡਿੰਗ ਹੈ, ਨਾ ਆਡੀਓ ਰਿਕਾਰਡਿੰਗ ਹੈ, ਨਾ ਲਿਖਤੀ ਹੈ, ਔਰ ਕੰਪਿਊਟਰ 'ਚ ਸੇਵ ਨਹੀਂ ਹੋਇਆ, ਫਿਰ ਵੀ ਉਹ ਸਜ਼ਾ ਹੋ ਜਾਂਦੀ ਹੈ ਫਾਂਸੀ ਦੀ, ਉਮਰ ਕੈਦ ਦੇ ਵਿੱਚ ਤਬਦੀਲ ਹੋ ਜਾਂਦੀ ਹੈ। ਭਾਰਤ ਸਰਕਾਰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ 2019 ਦੇ ਵਿੱਚ ਇਹਨਾਂ ਨੂੰ ਰਿਹਾਈ ਦਾ ਮਤਾ ਵੀ ਪਾਸ ਕਰ ਦਿੰਦੀ ਹੈ। ਉਹਦੇ ਬਾਅਦ ਵੀ ਸੁਪਰੀਮ ਕੋਰਟ ਤੇ ਦਿੱਲੀ ਸਰਕਾਰ ਦੀਆਂ ਕਾਰਗੁਜ਼ਾਰੀਆਂ ਕਰਕੇ ਉਹ ਅੱਜ ਵੀ ਜੇਲ੍ਹ ਦੇ ਵਿੱਚ ਬੰਦ ਨੇ। ਹਾਲਾਂਕਿ ਸੁਪਰੀਮ ਕੋਰਟ ਨੇ 9 ਦਸੰਬਰ 2021 ਨੂੰ ਆਪਣੀ ਜੱਜਮੈਂਟ ਦੇ ਵਿੱਚ ਜੋ ਬਿੱਟੇ ਵੱਲੋਂ ਕੇਸ ਪਾਇਆ ਗਿਆ ਸੀ, ਮਨਜਿੰਦਰ ਸਿੰਘ ਬਿੱਟੇ ਵੱਲੋਂ, ਉਹਨੂੰ ਡਿਸਪੋਜ਼ ਕਰਕੇ ਇਹਨਾਂ ਦੀ ਰਿਹਾਈ ਦਾ ਰਸਤਾ ਖੋਲ੍ਹਿਆ ਹੋਇਆ। ਲੇਕਿਨ ਉਸ ਤੋਂ ਪਹਿਲੇ 2019 ਵਿੱਚ 3 ਵਾਰੀ ਔਰ 2020 ਦੇ ਵਿੱਚ 1 ਵਾਰੀ ਸੈਂਟੈਂਸ ਰਿਵਿਊ ਬੋਰਡ ਨੇ ਇਹਨਾਂ ਦੀ ਰਿਹਾਈ ਨੂੰ ਰੱਦ ਕੀਤਾ। ਹੁਣ ਜੋ ਕੇਜਰੀਵਾਲ ਸਾਹਿਬ ਕਹਿ ਰਹੇ ਨੇ ਕਿ ਅਸੀਂ ਰਿਹਾਈ ਕਰਨ ਜਾ ਰਹੇ ਹਾਂ, ਅਸੀਂ ਉਸ ਗੱਲ ਦਾ ਸਵਾਗਤ ਕਰਨੇ ਹਾਂ, ਲੇਕਿਨ ਸਾਡਾ ਸਵਾਲ ਹੈਗਾ ਕਿ ਦਿੱਲੀ ਦੀ FIR ਹੈ, ਪ੍ਰੋਸੀਕਿਊਸ਼ਨ ਕੇਜਰੀਵਾਲ ਸਾਹਿਬ ਕੋਲ ਹੈ ਔਰ ਪ੍ਰੋਸੀਕਿਊਸ਼ਨ ਦੇ ਨਾਲ ਜੇਲ੍ਹ ਡਿਪਾਰਟਮੈਂਟ ਵੀ ਕੇਜਰੀਵਾਲ ਸਾਹਿਬ ਕੋਲ ਹੈ। ਕੀ ਹਮਦਰਦੀ ਦੇ ਤੌਰ ਦੇ ਉੱਤੇ ਇਸ ਮਾਮਲੇ ਦੀ ਜਾਂਚ ਵਾਸਤੇ ਦਿੱਲੀ ਸਰਕਾਰ ਕੋਈ ਕਮੇਟੀ ਗਠਨ ਕਰੇਗੀ? ਕੀ ਇਸ ਮਾਮਲੇ ਦੇ ਵਿੱਚ ਜੋ ਗਲਤ ਤਰੀਕੇ ਦੇ ਨਾਲ ਬਿਨਾਂ ਸਬੂਤਾਂ ਦੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਸਜ਼ਾ ਹੋਈ ਔਰ ਅੱਜ ਉਹ 26 ਸਾਲ ਦੇ ਬਾਅਦ ਜੇਲ੍ਹ 'ਚੋਂ ਅਗਰ ਰਿਹਾ ਹੁੰਦੇ ਨੇ ਤੇ ਉਸ ਦਾ ਮੁਆਵਜ਼ਾ ਉਹਨਾਂ ਨੂੰ ਦਿੱਲੀ ਸਰਕਾਰ ਦੇਵੇਗੀ? ਇਹ ਬੜਾ ਵੱਡਾ ਸਵਾਲ ਹੈ। ਇੱਕ ਪਾਸੇ ਤਾਂ ਕੇਜਰੀਵਾਲ ਸਾਹਿਬ ਦਿੱਲੀ ਤੋਂ ਜਾ ਕੇ ਪੰਜਾਬ ਦੇ ਵਿੱਚ ਇਲੈਕਸ਼ਨ ਲੜ ਰਹੇ ਨੇ ਔਰ ਬਾਰ-ਬਾਰ ਪੰਜਾਬੀਅਤ ਦੀ ਗੱਲ ਕਰ ਰਹੇ ਨੇ, ਪਰ ਇੱਕ ਐਸਾ ਇਨਸਾਨ ਜਿਹੜਾ ਆਪ ਵਿਕਟਿਮ ਸੀ ਇਸ ਸਿਸਟਮ ਦਾ ਔਰ ਜਿਹੜਾ ਸਟੇਟ ਟੈਰਰਿਜ਼ਮ ਦਾ ਸ਼ਿਕਾਰ ਸੀ, ਜਿਹਦਾ ਪਰਿਵਾਰ ਸਟੇਟ ਟੈਰਰਿਜ਼ਮ ਦਾ ਸ਼ਿਕਾਰ ਸੀ ਔਰ ਜਿਹੜਾ ਆਪ ਵਿਕਟਿਮ ਸੀ, ਉਸ ਨੂੰ ਬਿਨਾਂ ਸਬੂਤਾਂ ਦੇ 26 ਸਾਲ ਤੋਂ ਜੇਲ੍ਹ ਦੇ ਵਿੱਚ ਰੱਖਣ ਤੋਂ ਬਾਅਦ ਜੇਕਰ ਉਹਨਾਂ ਦੀ ਰਿਹਾਈ ਨੂੰ ਹੁਣ SRB ਕਲੀਅਰ ਕਰ ਰਹੀ ਹੈ ਤੇ ਕੀ ਉਹਨਾਂ ਨੂੰ ਬਣਦਾ ਮੁਆਵਜ਼ਾ ਦਿੱਲੀ ਸਰਕਾਰ ਦੇਵੇਗੀ? ਇਹ ਸਾਡਾ ਸਵਾਲ ਹੈ ਕੇਜਰੀਵਾਲ ਸਾਹਿਬ ਨੂੰ, ਕਿਉਂਕਿ ਇਹ ਫੈਸਲਾ ਵਿਵਾਦਪੂਰਨ ਸੀ ਔਰ ਭਾਰਤ ਦੇ ਵਿੱਚ ਬਾਰ-ਬਾਰ ਇਹਨਾਂ ਸੁਧਾਰਾਂ ਦੀ ਗੱਲ ਹੋਈ ਹੈ। ਇਸ ਦੇ ਵਿੱਚ ਜਸਟਿਸ VS ਮਾਲੀਮਠ ਦੀ ਇੱਕ ਕਮੇਟੀ ਵੀ ਬਣੀ ਸੀ, ਜਿਸ ਤੋਂ ਬਾਅਦ CRPC 'ਚ ਸੋਧ ਕੀਤੀ ਗਈ, 437 ਇਹ ਜੋੜੀ ਗਈ ਔਰ ਇਸ ਤੋਂ ਇਲਾਵਾ ਜਸਟਿਸ ਮਦਨ ਲੋਕੁਰ, ਕਈ ਜਿਹੜੇ ਅੱਛੇ ਜੱਜ ਨੇ, ਉਹਨਾਂ ਨੇ ਇਸ ਗੱਲ ਦੀ ਵਕਾਲਤ ਕੀਤੀ ਹੈ ਕਿ ਕੈਦੀਆਂ ਨਾਲ ਕਈ ਵਾਰੀ ਇਸ ਤਰ੍ਹਾਂ ਦੇ ਧੱਕੇ ਹੋ ਜਾਂਦੇ ਨੇ ਕਿ ਉਹ ਮੁਆਵਜ਼ੇ ਦੇ ਅਧਿਕਾਰੀ ਹੁੰਦੇ ਨੇ। ਜੇ ਵਿਦੇਸ਼ਾਂ ਦੇ ਵਿੱਚ ਕੈਦੀਆਂ ਨੂੰ ਗਲਤ ਸਜ਼ਾਵਾਂ ਹੋਣ ਦੇ ਕਰਕੇ ਮੁਆਵਜ਼ਾ ਮਿਲ ਸਕਦਾ ਹੈ, ਇਹ ਸਾਨੂੰ ਅੱਜ ਮੁਆਵਜ਼ੇ ਦੀ ਲੋੜ ਨਹੀਂ ਹੈ, ਕੌਮ ਨੂੰ ਮੁਆਵਜ਼ੇ ਦੀ ਲੋੜ ਨਹੀਂ ਹੈ, ਲੇਕਿਨ ਸਵਾਲ ਹੈ ਕਿ ਇਹ ਚਾਹੇ 1 ਰੁਪਇਆ ਵੀ ਮੁਆਵਜ਼ਾ ਮਿਲੇ। ਸਵਾਲ ਹੈਗਾ ਕਿ ਜੇਕਰ ਭਾਈ ਦਵਿੰਦਰਪਾਲ ਸਿੰਘ ਭੁੱਲਰ ਨਾਲ ਨਿਆਇਕ ਪੱਧਰ ਤੇ ਕੁਝ ਗਲਤ ਹੋਇਆ, ਜੇ ਉਸ ਗੱਲ ਨੂੰ ਕਾਨੂੰਨ ਸਵੀਕਾਰਦਾ ਹੈ ਤੇ ਇਹ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਲੋਕਾਂ ਨਾਲ ਨਾ ਹੋਵੇ, ਇਹ ਇੱਕ ਪਿਰਤ ਪੈ ਜਾਏਗੀ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਸਿਆਸੀ ਸਿੱਖਿਆ ਦੀ ਰਿਹਾਈ ਮੋਰਚੇ ਵੱਲੋਂ, ਕਿਉਂਕਿ ਇਹ ਬਹੁਤ ਵੱਡਾ ਸਵਾਲ ਸੀ। ਅਸੀਂ ਸ਼ੁਕਰਾਨਾ ਵੀ ਕਰਨੇ ਆ ਜਿੱਥੇ ਕੇਜਰੀਵਾਲ ਸਾਹਿਬ ਦਾ, ਉੱਥੇ ਗੁਰੂ ਮਹਾਰਾਜ ਦਾ ਵੀ ਧੰਨਵਾਦ ਕਰਨੇ ਆ ਕਿ ਜਿਨ੍ਹਾਂ ਨੇ ਸਾਨੂੰ ਇਹ ਸਾਰੇ ਪੱਤੇ ਖੋਲ੍ਹਣ ਦੀ ਸੋਝੀ ਬਖਸ਼ੀ ਔਰ ਅਸੀਂ ਇਹ ਸਾਬਤ ਕਰ ਸਕੇ ਕਿ
ਸੈਂਟੈਂਸ ਰਿਵਿਊ ਬੋਰਡ ਦਿੱਲੀ ਦੇ ਜੇਲ੍ਹ ਮੰਤਰੀ ਦੇ ਅਧੀਨ ਹੈ ਔਰ ਦਿੱਲੀ ਦੇ ਜੇਲ੍ਹ ਮੰਤਰੀ ਇਹਨੂੰ ਬਾਰ-ਬਾਰ ਠੁਕਰਾ ਰਹੇ ਨੇ। ਇਸ ਵਾਸਤੇ ਇਸ ਵਿਵਾਦਪੂਰਨ ਫੈਸਲੇ ਦਾ ਸ਼ਿਕਾਰ ਹੋਏ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਜਿੱਥੇ ਅਸੀਂ ਮੁਆਵਜ਼ਾ ਦੇਣ ਦੀ ਮੰਗ ਕਰਦੇ ਹਾਂ, ਦਿੱਲੀ ਸਰਕਾਰ ਨੂੰ ਕਮੇਟੀ ਬਣਾਉਣ ਦੀ ਮੰਗ ਕਰਦੇ ਹਾਂ, ਉੱਥੇ ਨਾਲ ਹੀ ਆ ਮੰਗ ਕਰਦੇ ਹਾਂ ਕਿ ਜੋ ਇਹਨਾਂ ਦਾ ਇੱਕ ਕੇਸ ਹੈ ਉਸ ਕੇਸ ਦੀ ਪੂਰੀ ਸਟੱਡੀ ਹੋਣੀ ਚਾਹੀਦੀ ਹੈ ਔਰ ਉਸ ਕੇਸ ਸਟੱਡੀ ਨੂੰ ਕਰਕੇ ਇਹਨਾਂ ਦੇ ਨਾਲ ਹੋਏ ਧੱਕੇ ਦੇ ਉੱਤੇ ਭਾਰਤ ਦੀ ਨਿਆਂ ਵਿਵਸਥਾ ਨੂੰ, ਭਾਰਤ ਦੀ ਸਰਕਾਰ ਨੂੰ ਜ਼ਰੂਰ ਬੋਲਣਾ ਚਾਹੀਦਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਸਟੇਟ ਟੈਰਰਿਜ਼ਮ ਦਾ ਸ਼ਿਕਾਰ ਹੋਇਆ ਕੋਈ ਵਿਕਟਿਮ ਜਿਹੜਾ ਹੈ ਉਹ ਅਪਰਾਧੀ ਨਾ ਸਾਬਤ ਹੋਵੇ। ਇਹ ਸਾਡੀ ਬੇਨਤੀ ਹੈ। ਮੈਂ ਬੇਨਤੀ ਕਰਾਂਗਾ ਸਰਦਾਰ ਚਮਨ ਸਿੰਘ ਹੋਰਾਂ ਨੂੰ, ਉਹ ਵੀ ਆਪਣੀ ਗੱਲ ਕਹਿਣਗੇ, ਸਰਦਾਰ ਅਵਤਾਰ ਸਿੰਘ ਜੀ ਕਾਲਕਾ ਵੀ ਗੱਲ ਕਹਿਣਗੇ ਤੇ ਇਹ ਜਿਹੜਾ ਇੱਕ ਵੱਡਾ ਮਸਲਾ ਆਇਆ ਸਾਡੇ ਸਾਹਮਣੇ ਉਹਦੇ ਬਾਰੇ ਆਪਣੀ ਗੱਲ ਕਰਨਗੇ। ਅਸੀਂ ਲੜਾਈ ਜਿਹੜੀ ਲੜੀ ਸੀ, ਮੈਂ ਇੱਕ ਗੱਲ ਕਹਿਣੀ ਭੁੱਲ ਗਿਆ ਕਿ ਅਸੀਂ ਇਸ ਬਾਰੇ ਜਿੱਥੇ ਮੁੱਖ ਮੰਤਰੀ ਨੂੰ, LG ਸਾਹਿਬ ਨੂੰ, ਸਾਰਿਆਂ ਨੂੰ ਇਸ ਬਾਰੇ ਪੱਤਰ ਲਿਖੇ ਸੀ, ਉੱਥੇ ਹੀ ਅਸੀਂ ਦਿੱਲੀ ਦੇ ਵਿਧਾਨ ਸਭਾ ਸਪੀਕਰ ਨੂੰ ਵੀ ਮਿਲ ਕੇ ਅਸੀਂ ਆਪਣੀ ਗੱਲ ਰੱਖੀ ਸੀ ਔਰ ਉਹਨਾਂ ਨੂੰ ਚਿੱਠੀ ਦਿੱਤੀ ਸੀ, ਸਭ ਕੁਝ ਕੀਤਾ ਸੀ। ਇਸ ਵਾਸਤੇ ਬੜਾ ਵੱਡਾ ਇਹ ਸਾਡੇ ਵਾਸਤੇ ਖੁਸ਼ੀ ਦਾ ਸਮਾਂ ਹੈ ਕਿ 15 ਦਿਨਾਂ ਦੇ ਵਿੱਚ ਅਸੀਂ ਉਸ ਮਸਲੇ ਦੇ ਉੱਤੇ ਨਤੀਜੇ ਤੇ ਪਹੁੰਚਣ ਵਾਲੇ ਹੈਗੇ ਹਾਂ। ਔਰ ਮੈਂ ਬੇਨਤੀ ਕਰਾਂਗਾ ਸਰਦਾਰ ਚਮਨ ਸਿੰਘ ਜੀ ਨੂੰ ਕਿ ਆਪਣੀ ਗੱਲ ਕਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਗੁਰੂ ਸਾਹਿਬ ਸਫਲਤਾ ਬਖਸ਼ਦੇ ਹਨ ਔਰ ਜਿਵੇਂ ਸਭ ਨੂੰ ਪਤਾ ਔਰ ਹੁਣੇ ਪਰਮਿੰਦਰਪਾਲ ਸਿੰਘ ਹੋਣਾ ਨੇ ਦੱਸਿਆ ਵੀ ਹੈ ਕਿ ਕਿਸ ਤਰੀਕੇ ਦੇ ਨਾਲ 15 ਦਿਨ ਪਹਿਲੇ ਅਸੀਂ ਇਹ ਮੁੱਦਾ ਸੰਗਤ 'ਚ ਲੈ ਕੇ ਆਏ ਸੀ ਔਰ ਇਸ ਮੁੱਦੇ ਤੇ ਜੋ ਅਸਲੀਅਤ 'ਚ ਸੱਚ ਸੀ ਔਰ ਇਹ ਇੰਨਾ ਸੌਖਾ ਨਹੀਂ ਹੋਇਆ ਕਿ ਸਰਕਾਰਾਂ ਝੁਕ ਜਾਣ, ਸਰਕਾਰਾਂ ਕੰਬ ਜਾਣ, ਸਰਕਾਰਾਂ ਡਰ ਜਾਣ, ਸਰਕਾਰਾਂ ਨੂੰ ਸੱਚ ਕਬੂਲਣ 'ਤੇ ਮਜਬੂਰ ਹੋ ਜਾਣ। ਮੈਂ ਅੱਜ ਉਹਨਾਂ ਲੋਕਾਂ ਦਾ, ਉਹਨਾਂ ਸ਼ਖਸਾਂ ਦਾ, ਉਹਨਾਂ ਜਥੇਬੰਦੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਆਪਣੇ ਪੂਰੇ ਸਿਆਸੀ ਰਿਹਾਈ ਮੋਰਚੇ ਵੱਲੋਂ ਜਿਨ੍ਹਾਂ ਨੇ ਇਸ ਵਿੱਚ ਹਿੱਸਾ ਪਾਇਆ। ਜਿੱਦਣ ਦਿੱਲੀ ਦੀ ਧਰਤੀ ਤੋਂ ਇਹ ਆਵਾਜ਼ ਉੱਠੀ ਕਿ ਕੇਜਰੀਵਾਲ ਸਰਕਾਰ ਭਾਈ ਭੁੱਲਰ ਸਾਹਿਬ ਨੂੰ ਰਿਹਾ ਨਹੀਂ ਕਰ ਰਹੀ ਹੈ ਔਰ ਉਸ ਤੋਂ ਬਾਅਦ ਇਹ ਖਬਰ ਪੰਜਾਬ 'ਚ ਅੱਗ ਦੀ ਤਰ੍ਹਾਂ ਫੈਲ ਗਈ ਔਰ ਉਹਦੇ ਵਿੱਚ ਚਾਹੇ ਡਪਾਲੀ ਸਾਹਿਬ ਹੈ ਜਿਹੜੇ ਪ੍ਰਚਾਰਕ ਹੈ, ਚਾਹੇ ਮਾਝੀ ਸਾਹਿਬ ਹੈ, ਚਾਹੇ ਭੁੱਲਰ ਸਾਹਿਬ ਦੀ ਸਿੰਘਣੀ ਹੈ ਔਰ ਚਾਹੇ ਸਰਬਜੀਤ ਸਿੰਘ ਘੁਮਾਣ ਦਲ ਖਾਲਸਾ ਵਾਲੇ ਆ ਔਰ ਚਾਹੇ ਹੋਰ ਬਹੁਤ ਸਾਰੇ ਜਿਹੜੇ ਸਿੰਘਾਂ ਨੇ ਔਰ ख़ास ਤੌਰ 'ਤੇ ਉਹਨਾਂ ਲੋਕਾਂ ਦੀ ਗੱਲ ਕਰਨਾ ਚਾਹਾਂਗਾ ਜਿਨ੍ਹਾਂ ਨੇ ਜਲੰਧਰ 'ਚ ਕੇਜਰੀਵਾਲ ਦੇ 5 ਸਟਾਰ ਹੋਟਲ ਦੇ ਸਾਹਮਣੇ ਜੋ ਰਾਤ ਨੂੰ ਮੋਰਚਾ ਲਗਾਇਆ ਔਰ ਮਜਬੂਰ ਕਰਤਾ ਉਹਨਾਂ ਨੂੰ ਮੰਨਣ ਵਾਸਤੇ ਕਿ ਸੱਚ ਕੀ ਹੈ। ਔਰ ਮੈਨੂੰ ਬੜਾ ਦੁੱਖ ਹੁੰਦਾ ਔਰ ਬੜਾ ਅਫਸੋਸ ਵੀ ਹੈ ਉਹਨਾਂ ਲੋਕਾਂ 'ਤੇ ਜਿਹੜੇ ਕਿਸੇ ਪਾਰਟੀ ਦੀਆਂ ਕਾਲੀਆਂ ਭੇਡਾਂ ਬਣ ਕੇ ਔਰ ਸੱਚ ਨੂੰ ਨਾ ਕਬੂਲਦੇ ਹੋਏ ਕਈ ਵਾਰ ਮੀਡੀਆ 'ਚ ਵੀ ਔਰ ਕਈ ਵਾਰ ਸੋਸ਼ਲ ਮੀਡੀਆ 'ਚ ਉਹਨਾਂ ਨੇ ਜੋ ਗੰਦ ਬਕਿਆ ਇਸ ਮੁੱਦੇ 'ਤੇ, ਜੋ ਇਸ ਮੁੱਦੇ ਦੀ ਸਪੋਰਟ ਕਰ ਰਹੇ ਸੀ, ਉਹਨਾਂ ਲੋਕਾਂ ਨੂੰ ਮੈਂ ਸਮਝਾਉਣਾ ਚਾਹੁੰਦਾ ਕਿ ਇਹ ਸ੍ਰਿਸ਼ਟੀ ਰੱਬ ਤੇ ਗੁਰੂ ਦੇ ਹੱਥ ਹੈ। ਇਹ ਕਿਸੇ ਪਾਰਟੀ ਦੇ ਲੀਡਰ ਨਹੀਂ ਹੈ, ਲੀਡਰ ਦੇ ਹੱਥ ਨਹੀਂ ਹੈ। ਲੀਡਰ ਕਈ ਗਏ, ਪਾਰਟੀਆਂ ਕਈ ਗਈਆਂ, ਕਈ ਆਈਆਂ। ਗੱਲ ਹਮੇਸ਼ਾ ਸੱਚ ਦੀ ਹੋਣੀ ਚਾਹੀਦੀ ਹੈ। ਜੇ ਅਸੀਂ ਇੱਥੋਂ ਮੁੱਦਾ ਚੱਕਿਆ ਸੀ, ਇਹ ਸੱਚ ਸਾਹਮਣੇ ਆ ਗਿਆ, ਇਹਦਾ ਮਤਲਬ ਅਸੀਂ ਸੁਰਖਰੂ ਹੈਗਾ, ਸੁਰਖਰੂ ਹੈ। ਅਸੀਂ ਸਮੁੱਚੇ ਪਾਰਟੀਆਂ ਦੀਆਂ ਉਹਨਾਂ ਲੋਕਾਂ ਨੂੰ ਜਿਹੜੇ ਕੰਪਿਊਟਰਾਂ 'ਤੇ ਬੈਠ ਕੇ ਲੋਕਾਂ ਨੂੰ ਗਾਲਾਂ ਕਢਾਉਂਦੇ ਇੱਕ ਦੂਜੇ ਨੂੰ, ਸੱਚ ਦੇ ਮੁੱਦੇ ਵਿੱਚ ਉਹਨਾਂ ਨੂੰ ਇਹ ਗਰੇਜ ਕਰਨਾ ਚਾਹੀਦਾ ਕਿਉਂਕਿ ਇਹ ਜਿਹੜਾ ਸਿਆਸੀ ਮੋਰਚਾ ਹੈ, ਇਹ ਮੋਰਚਾ ਕਿਸੇ ਪਾਰਟੀ ਦਾ ਮੋਰਚਾ ਨਹੀਂ ਹੈ। ਇਸ ਮੋਰਚੇ ਪਿੱਛੇ ਕੋਈ ਪਾਰਟੀ ਨਹੀਂ ਹੈ। ਇਸ ਮੋਰਚੇ ਪਿੱਛੇ ਸਭ ਤੋਂ ਪਹਿਲੇ ਮੁੱਦਾ ਹੈ ਕਿ ਬੰਦੀ ਸਿੱਖ ਬਾਹਰ ਆਉਣੇ ਚਾਹੀਦੇ ਹੈਗੇ ਆ ਔਰ ਸਾਰੇ ਬੰਦੀ ਸਿੱਖ। ਸਾਨੂੰ ਇਹ ਵੀ ਸਵਾਲ ਪੁੱਛੇ ਗਏ ਕਿ ਖਾਲੀ ਭੁੱਲਰ ਸਾਹਿਬ ਦੀ ਰਿਹਾਈ ਦੇ ਵਾਸਤੇ ਜ਼ੋਰ ਕਿਉਂ ਲਾ ਰਹੇ ਹੋ। ਅਸੀਂ ਜਦੋਂ ਫਤਿਹਗੜ੍ਹ ਸਾਹਿਬ ਤੋਂ ਮਾਰਚ ਕੱਢਿਆ ਸੀ, ਉਹਦੇ ਵਿੱਚ ਭਾਈ ਹਵਾਰਾ, ਭਾਈ ਪਰਮਜੀਤ ਸਿੰਘ ਭਿਓਰਾ ਔਰ ਹੋਰ ਬਾਕੀ ਸਾਰੇ ਸਿੰਘਾਂ ਨੂੰ ਵੀ ਅਸੀਂ ਉਹਨਾਂ ਵਾਸਤੇ ਆਵਾਜ਼ ਚੱਕੀ ਸੀ। ਔਰ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹਾਂਗਾ ਖ਼ਾਸ ਤੌਰ 'ਤੇ ਪੰਜਾਬ ਦੇ ਲੋਕਾਂ ਨੂੰ, ਉਹ ਇਹ ਗੱਲ ਕਹਿਣਾ ਚਾਹਾਂਗਾ ਕਿ ਜੋ ਕੱਲ੍ਹ ਦਿੱਲੀ ਦੇ CM ਕੇਜਰੀਵਾਲ ਸਾਹਿਬ ਨੇ ਇਹ ਮੰਨ ਲਿਆ ਕਿ ਜਿਹੜਾ ਭੁੱਲਰ ਸਾਹਿਬ ਦੀ ਰਿਹਾਈ ਹੈ ਉਹ ਸੈਂਟੈਂਸ ਬੋਰਡ ਦੇ ਹੱਥ ਹੈਗੀ ਹੈ
ਔਰ ਅਸੀਂ ਜਲਦੀ ਮੀਟਿੰਗ ਬੁਲਾ ਰਹੇ ਹਾਂ। ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹਾਂਗਾ, ਨੈਗੇਟਿਵ ਕਿਤੇ ਨਾ ਲੈ ਲਿਓ। ਕਿਤੇ ਜਿੱਦਾਂ 4 ਵਾਰ ਪਹਿਲੇ ਤੁਸੀਂ ਗਲਤ ਫੈਸਲੇ ਕੀਤੇ ਔਰ ਭੁੱਲਰ ਸਾਹਿਬ ਦੀ ਰਿਹਾਈ ਨੂੰ ਰੋਕਿਆ, ਕਿਤੇ ਗਲਤ ਪਾਸੇ ਨਾ ਚੱਲ ਜਾਓ, ਕਿਤੇ ਫੇਰ ਰਿਜੈਕਟ ਨਾ ਕਰ ਦਿਓ। ਨਹੀਂ ਤਾਂ ਪੰਜਾਬ ਦੀ ਧਰਤੀ ਤੇ ਇਹ ਮੈਸੇਜ ਜਾ ਚੁੱਕਾ ਹੈ, ਸੁਨੇਹਾ ਜਾ ਚੁੱਕਾ ਹੈ, ਭੁੱਲਰ ਸਾਹਿਬ ਨੂੰ ਰਿਹਾ ਕਰੋ ਜਾਂ ਪੰਜਾਬ ਨੂੰ ਛੱਡੋ। ਇਸ ਕਰਕੇ ਦੂਸਰਾ, ਮੈਂ ਮੀਡੀਆ ਵਾਲਿਆਂ ਦਾ ਬੜਾ ਸ਼ੁਕਰਗੁਜ਼ਾਰ ਹਾਂ। ਇੱਕ ਤਾਂ ਮੈਂ ਪ੍ਰਚਾਰਕਾਂ ਦਾ ਪੰਜਾਬ ਦੇ ਉਹਨਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਇਹ ਮੋਰਚੇ ਵਿੱਚ ਵੱਧ ਤੋਂ ਵੱਧ ਕੱਲ੍ਹ ਜਿਹੜਾ ਮਾਰਚ ਨਿਕਲਿਆ ਸੀਗਾ ਪਿੰਡ ਰੋਡੇ ਤੋਂ ਲੈ ਕੇ ਭਾਈ ਭੁੱਲਰ ਸਾਹਿਬ ਦੇ ਪਿੰਡ ਤੱਕ, ਔਰ ਜਲੰਧਰ ਵਿੱਚ ਜੋ ਹੋਟਲ 'ਚ ਬਾਹਰ ਮੋਰਚਾ ਲਾਇਆ, ਔਰ ਉਸ ਤੋਂ ਇਲਾਵਾ ਜਿਹੜੇ ਵੀ ਮੀਡੀਆ ਵਾਲੇ ਮੇਰੇ ਸਾਹਮਣੇ TV 84 ਵਾਲੇ ਬੈਠੇ ਆ, ਮੈਂ ਇਹਨਾਂ ਦਾ ਬਾਕੀ ਸਾਰੇ ਮੀਡੀਆ ਦਾ ਵੀ ਧੰਨਵਾਦ ਕਰਦਾ। ਪਰ ਖਾਸ ਤੌਰ ਤੇ ਜਦੋਂ ਵੀ ਦੇਖਿਆ ਗਿਆ ਪ੍ਰੈਸ ਕਾਨਫਰੰਸ ਵਿੱਚ TV 84 ਨੇ ਹਰੇਕ ਵਾਰ ਸਵਾਲ ਪੁੱਛਿਆ, ਚਾਹੇ ਉਹ ਰਾਘਵ ਚੱਡਾ ਸੀ, ਰਾਘਵ ਚੱਡਾ ਵੀ ਆਪਣਾ ਮੂੰਹ ਲੁਕਾ ਕੇ ਭੱਜ ਗਿਆ ਕਿ ਇਹਦਾ ਜਵਾਬ ਦਿੱਤਾ। ਚਾਹੇ ਭੁੱਲਰ ਸੀ, ਚਾਹੇ ਉਹ ਭਗਵੰਤ ਮਾਨ ਸੀ, ਭਗਵੰਤ ਮਾਨ ਵੀ ਭੱਜ ਗਿਆ, 2 ਵਾਰੀ ਭੱਜਿਆ। ਔਰ ਤੁਹਾਨੂੰ ਜਿਹੜੇ ਲੋਕ ਇਹ ਕਹਿੰਦੇ ਸੀਗੇ ਕਿ ਬਾਕੀ ਲੀਡਰਾਂ ਕੋਲ ਤਾਂ ਸਿਕਿਉਰਟੀਆਂ AK-47 ਵਿੱਚ ਗਾਰਡ ਲੈ ਕੇ ਤੁਰਦੇ ਆ, ਅਸੀਂ ਤਾਂ ਆਮ ਆਦਮੀ ਆ, ਸਾਡੇ ਕੋਲ ਜਿਹੜਾ ਮਰਜ਼ੀ ਕੁਐਸਚਨ ਪੁੱਛਦਾ, ਸਵਾਲ ਪੁੱਛਦਾ, ਅੱਜ ਤੁਸੀਂ ਸਵਾਲ ਦਾ ਜਵਾਬ ਦੇਣ ਨੂੰ ਤਿਆਰ ਕਿਉਂ ਨਹੀਂ ਹੈਗੇ? ਇਸ ਕਰਕੇ ਮੈਂ ਸੋਚਦਾ ਕਿ ਜੇ ਕੱਲ੍ਹ ਨੂੰ, ਅੱਜ ਤਾਂ ਤੁਹਾਨੂੰ ਸਿਰਫ ਅਨਾਉਂਸ ਕੀਤਾ ਹੈ ਕਿ ਤੁਸੀਂ ਜਵਾਬ ਨਹੀਂ ਦੇ ਰਹੇ, ਕੱਲ੍ਹ ਨੂੰ ਜੇ ਤੁਸੀਂ CM ਬਣ ਗਏ, ਪੰਜਾਬ ਦੇ ਮੁੱਖ ਮੰਤਰੀ ਬਣ ਗਏ, ਤੁਸੀਂ ਫਿਰ ਤਾਂ ਲਾਗੇ ਲੱਗਣ ਦਿਓ ਕਿਸੇ ਨੂੰ। ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਲੋਕਾਂ ਦਾ ਦਰਦ ਤੇ ਦੁੱਖ ਸਮਝੋ, ਉਹਨਾਂ ਦੇ ਪਰਿਵਾਰ ਦਾ ਦਰਦ ਸਮਝੋ। ਇਸ ਕਰਕੇ ਉਹਨਾਂ ਨੇ ਸਿੱਖ ਕੌਮ ਦਾ, ਔਰ ਦੂਸਰੀ ਗੱਲ ਮੈਂ ਇੱਕ ਗੱਲ ਕਰਾਂ, ਇਸ ਮੰਚ ਤੋਂ ਇੱਕ ਗੱਲ ਕਰਨਾ ਚਾਹੁੰਦਾ ਕਿ ਕੋਈ ਵੀ ਪਾਰਟੀ ਚਾਹੇ ਵੋਟਾਂ ਜਿਹਦੀਆਂ ਮਰਜ਼ੀ ਲੈਣ, ਸਾਨੂੰ ਕੋਈ ਦਿੱਕਤ ਨਹੀਂ ਹੈ। ਪਰ ਇੱਕ ਗੱਲ ਮੈਂ ਇਸ ਮੰਚ ਤੋਂ ਕਹਿਣਾ ਚਾਹੁੰਦਾ, ਕੋਈ ਵੀ ਪਾਰਟੀ ਸਿੱਖਾਂ ਨਾਲ ਪੰਗਾ ਲੈਣ ਦੀ ਕੋਸ਼ਿਸ਼ ਨਾ ਕਰੇ, ਸਿੱਖ ਕੌਮ ਨਾਲ ਪੰਗਾ ਲੈਣ ਦੀ ਕੋਸ਼ਿਸ਼ ਨਾ ਕਰੇ, ਕਿਉਂਕਿ ਸਿੱਖ ਕੌਮ ਹੈ। ਇਸ ਕਰਕੇ ਅਸੀਂ ਵੋਟਾਂ ਮੰਗਣ ਦੀ ਸਾਨੂੰ ਕੋਈ ਦਿੱਕਤ ਨਹੀਂ, ਜਿੱਥੋਂ ਮਰਜ਼ੀ ਮੰਗੋ, ਪਰ ਸਿੱਖ ਕੌਮ ਨੇ ਇਸ ਦੇਸ਼ ਨੂੰ ਆਜ਼ਾਦ ਕਰਾਇਆ, 83% ਕੁਰਬਾਨੀਆਂ ਕੀਤੀਆਂ, ਔਰ ਤਾਂ ਆਜ਼ਾਦੀ ਦਾ ਇਹ ਜਿਹੜਾ ਰਿਗ ਮਾਰ ਰਿਹਾ। ਇਸ ਕਰਕੇ ਸਿੱਖ ਕੌਮ ਦਾ ਅਹਿਸਾਨ ਮੰਨਣ ਦੀ ਬਜਾਏ ਇਹ ਸਿੱਖ ਕੌਮ ਨੂੰ ਚੈਲੰਜ ਕਰ ਰਿਹਾ, ਔਰ ਇਹਨਾਂ ਨੂੰ ਚਾਹੀਦਾ ਕਿ ਇਹ ਸਿੱਖ ਕੌਮ ਨਾਲ ਪੰਗਾ ਲੈਣ, ਵੋਟਾਂ 'ਚ ਕੋਈ ਮਰਜ਼ੀ, ਸਾਨੂੰ ਕੋਈ ਦਿੱਕਤ ਨਹੀਂ ਆ। ਇਸ ਕਰਕੇ ਮੈਂ ਜਿੱਥੇ ਸਾਰੇ ਵੀਰਾਂ ਦਾ, ਇਹ ਰਿਹਾਈ ਮੋਰਚੇ ਦੇ ਸਾਰੇ ਵੀਰਾਂ ਦਾ ਧੰਨਵਾਦ ਕਰਦਾ। ਔਰ ਇੱਕ ਗੱਲ ਮੈਂ ਖਾਸ ਤੌਰ ਤੇ ਇਹ ਵੀ ਕਹਿਣਾ ਚਾਹਾਂ ਕਿ ਦਿੱਲੀ ਦੀ ਸਿੱਖ ਸਿਆਸਤ ਵਿੱਚ ਜਥੇਦਾਰ ਮਨਜੀਤ ਸਿੰਘ ਜੀਕੇ ਹੁਣ ਜਾਗੋ ਪਾਰਟੀ ਚਲਾ ਰਹੇ ਆ, ਔਰ ਉਹਨਾਂ ਨੇ ਇਹ ਇੱਥੇ ਜਿਹੜਾ ਉਹ ਮਾਰਚ ਕੀਤਾ ਸੀ, ਕੇਜਰੀਵਾਲ ਦਫ਼ਤਰ ਜਾ ਕੇ ਧਰਨਾ ਮਾਰਿਆ ਸੀ, ਉਹਦਾ ਵੀ ਮੈਸੇਜ ਗਿਆ। ਅਸੀਂ ਸਾਰੇ ਲੀਡਰਾਂ ਗਏ ਆ, ਸਾਨੂੰ ਕੋਈ ਗਰੇਜ ਨਹੀਂ ਹੈ ਕਿਸੇ ਵੀ ਲੀਡਰ ਜਾਣ ਦੇ, ਪਰ ਇੱਕ ਗੱਲ ਜ਼ਰੂਰ ਹੈ ਕਿ ਅਸੀਂ ਲੀਡਰਾਂ ਨੂੰ ਇੱਕ ਗੱਲ ਕਹਾਂਗੇ, ਇਸ ਮੁੱਦੇ ਤੇ ਰਾਜਨੀਤੀ ਕਰਨੀ ਬੰਦ ਕਰ ਦਿਓ, ਔਰ ਇਸ ਮੁੱਦੇ ਤੇ ਕੌਮ ਦੇ ਜਿਹੜੇ ਭਾਵਨਾਵਾਂ ਜੁੜੀਆਂ ਹੋਈਆਂ, ਔਰ ਇਸ ਮੁੱਦੇ ਦੇ ਸੱਚੇ ਤਰੀਕੇ ਨਾਲ ਸਪੋਰਟ ਕਰੋ। ਔਰ ਮੈਂ ਇੱਕ ਗੱਲ ਕਹਿ ਕੇ ਅਵਤਾਰ ਸਿੰਘਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੀ ਗੱਲ ਰੱਖਣਗੇ। ਇੱਕ ਗੱਲ ਮੈਂ ਜ਼ਰੂਰ ਕਹਾਂਗਾ ਕਿ ਕਰੋੜਾਂ ਰੁਪਏ ਦਾ ਬਜਟ ਸ਼੍ਰੋਮਣੀ ਕਮੇਟੀ ਦਾ, ਜੇ ਸਿਆਸੀ ਸਿੱਖ ਕੈਦੀ ਰਿਹਾਈ ਮੋਰਚੇ ਵਾਲੇ ਇਹ ਜਿਹੜੇ ਸੈਂਟੈਂਸ ਵਿਊ ਦੀ ਗੱਲ ਕੱਢ ਸਕਦੇ ਆ, ਉਹਨਾਂ ਦੇ ਫੈਸਲੇ ਕੱਢ ਸਕਦੇ ਆ, ਤੇ ਸ਼੍ਰੋਮਣੀ ਕਮੇਟੀ ਕਿਉਂ ਨਹੀਂ ਕਰ ਸਕਦੀ? ਜੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦਾ 120 ਕਰੋੜ ਦਾ ਬਜਟ ਹੈ, 150 ਕਰੋੜ ਦਾ ਬਜਟ ਹੈਗਾ, ਤੇ ਇਹ ਇਹਨਾਂ ਦਾ ਜਿਹੜਾ ਸੋਸ਼ਲ ਮੀਡੀਆ ਪ੍ਰਧਾਨ ਸੈਕਟਰੀ ਲੱਖਾਂ ਰੁਪਏ ਦਾ ਜਿਹੜਾ ਸੋਸ਼ਲ ਮੀਡੀਆ ਤੇ ਖਰਚ ਕਰਦੇ ਆ, ਇਹ ਆਪਣੇ ਚਿਹਰੇ ਦਿਖਾਉਣ ਵਾਸਤੇ, ਇਹ ਕਿਉਂ ਨਹੀਂ ਕੌਮ ਦੀਆਂ ਜਿਹੜੀਆਂ ਮੰਗਾਂ ਹੈਗੀਆਂ, ਜਿਹੜੀਆਂ ਰੋਕੀਆਂ ਪਈਆਂ ਕਾਨੂੰਨੀ ਤੌਰ ਤੇ, ਜਾਂ ਇਹਨਾਂ ਨੇ ਬੋਰਡ ਬਣਾ ਕੇ ਉਹਨਾਂ ਦੇ ਤੁਸੀਂ ਕਿਉਂ ਨਹੀਂ ਬਿਠਾਉਂਦੇ, ਕਿਉਂ ਨਹੀਂ ਕਰ ਸਕਦੇ? ਇਸ ਮੇਰੇ ਕਹਿਣ ਦਾ ਮਤਲਬ ਹੈ ਕਿ ਇਹ ਜਿਹੜੀਆਂ ਸੰਸਥਾਵਾਂ ਹੈਗੀਆਂ, ਇਹਨਾਂ ਦਾ ਰਾਈਟ ਹੈਗਾ, ਇਹਨਾਂ ਦਾ ਫਰਜ਼ ਬਣਦਾ ਇਹ ਕੌਮ ਨੂੰ ਜਵਾਬ ਦੇ ਹੈ। ਇਹ ਕੌਮ ਦੀਆਂ ਵੋਟਾਂ ਲੈ ਕੇ ਚੁਣੇ ਜਾਂਦੇ ਆ, ਔਰ ਕੌਮ ਨੂੰ ਜਵਾਬ ਦੇ ਹੈ, ਔਰ ਇਹਨਾਂ ਲੋਕਾਂ ਨੂੰ ਕੌਮ ਦੇ ਕੰਮ ਇਮਾਨਦਾਰੀ ਨਾਲ ਕਰਨੇ ਚਾਹੀਦੇ ਆ। ਇਸ ਕਰਕੇ ਜਿਹੜਾ ਵੀ ਆਗੂ ਬੰਦੀ ਸਿੰਘਾਂ ਦੀ ਰਿਹਾਈ ਜਾਂ ਸਿੱਖ ਮਸਲਿਆਂ ਤੇ ਇਮਾਨਦਾਰ ਹੋਏਗਾ, ਅਸੀਂ ਉਹਦਾ ਵੀ ਧੰਨਵਾਦ ਕਰਾਂਗੇ। ਕੇਜਰੀਵਾਲ ਸਾਹਿਬ ਨੂੰ ਬੇਨਤੀ ਕਰਾਂਗਾ ਬੜੀ ਜਲਦੀ ਇਸ ਬੋਰਡ ਦੀ ਮੀਟਿੰਗ ਬੁਲਾ ਕੇ ਔਰ ਭੁੱਲਰ ਸਾਹਿਬ ਨੂੰ ਰਿਹਾ ਕਰੋ, ਔਰ ਤਾਂ ਕਿ ਇਹ ਉਹ ਭੁੱਲਰ ਸਾਹਿਬ ਆਪਣੇ ਘਰ ਜਾ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਵਤਾਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ,
ਜਦੋਂ ਇਹ ਅੰਤਰਿੰਗ ਬੋਰਡ ਬਣਿਆ ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ, ਤੇ ਅਰਦਾਸ ਕੀਤੀ ਗਈ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਦੇਰ ਆਏ ਦਰੁਸਤ ਆਏ, ਸਿੱਧੇ ਲਫ਼ਜ਼ਾਂ ਕਹਾਂਗੇ ਜੀ, ਬਿੱਲੀ ਬਸਤੇ 'ਚੋਂ ਬਾਹਰ ਆ ਗਈ। ਹੁਣ ਜਿਹੜੇ ਸੈਂਟੈਂਸ ਵਿਊ ਆਪਣਾ ਬੋਰਡ ਦੀ ਗੱਲ ਕਰ ਰਹੇ ਨੇ, ਇਹ ਪਹਿਲਾਂ ਵੀ ਅਰਵਿੰਦ ਕੇਜਰੀਵਾਲ ਇਹ ਕਹਿ ਕੇ ਛੁੱਟ ਨਹੀਂ ਸਕਦਾ ਕਿ ਮੈਨੂੰ ਪਤਾ ਨਹੀਂ। ਜਿਸ ਤਰ੍ਹਾਂ ਭੋਲਾ ਬਣ ਰਿਹਾ ਸੀ ਸਟੇਜ ਤੇ ਬੋਲ ਕੇ, ਅੱਜ ਮੈਂ ਟੀਵੀ ਤੇ ਵੀ ਸੁਣਿਆ ਉਹਨੂੰ, NDTV ਆਪਣਾ 18 ਨੰਬਰ ਤੇ, ਉਹ ਬੜੇ ਭੋਲੇਪਨ 'ਚ ਕਹਿ ਰਿਹਾ ਜੀ ਮੈਨੂੰ ਪਤਾ ਨਹੀਂ, ਮੈਂ ਸੁਣਿਆ ਸੀਗਾ ਕਿ ਇੱਥੋਂ ਮੈਂ ਕੁਝ ਆਵਾਜ਼ ਆ ਰਹੀ ਸੀ ਮੈਨੂੰ, ਮੇਰੇ ਕਈ ਵਾਰੀ CM ਤੱਕ ਆਵਾਜ਼ ਨਹੀਂ ਪਹੁੰਚਦੀ, ਕਿਉਂਕਿ ਆਮ ਆਦਮੀ ਪਾਰਟੀ ਦਾ ਕੇਜਰੀਵਾਲ ਦਾ ਜਿਹੜਾ IT ਸੈੱਲ ਹੈ ਉਹ ਹਰ ਮਿਨਿਸਟਰ ਦੇ ਨਾਲ ਬੈਠਾ ਹੋਇਆ ਅੰਦਰ। ਕੋਈ ਮਿਨਿਸਟਰ ਇਕੱਲਾ ਨਹੀਂ ਉੱਥੇ, ਉਹਦੇ ਕੋਲ ਕੋਈ ਬੰਦਾ ਇਕੱਲਾ ਜਾ ਨਹੀਂ ਸਕਦਾ, ਉਹਨਾਂ ਦਾ ਬੰਦਾ ਨਾਲ ਬੈਠਾ ਹੁੰਦਾ ਔਰ ਹਰ ਗੱਲ ਦੀ ਇਹਨਾਂ ਨੂੰ ਖਬਰ ਹੁੰਦੀ ਹੈ। ਔਰ ਪ੍ਰੋਫੈਸਰ ਭੁੱਲਰ ਸਾਹਿਬ ਦਾ ਜਿਹੜਾ ਅੱਜ 14 ਮਹੀਨੇ ਮੇਰਾ ਖਿਆਲ ਐਕਸਟਰਾ ਹੋ ਗਏ ਉਹਨਾਂ ਨੂੰ, ਜੇ ਪਹਿਲਾਂ ਕਿਤੇ ਇਹਨਾਂ ਨੇ ਖਬਰ ਲਈ ਹੁੰਦੀ ਤਾਂ ਮੇਰਾ ਖਿਆਲ ਹੈ ਅੱਜ ਉਹ ਬਾਹਰ ਹੁੰਦੇ। ਆਪਣਾ ਕਹਿਣ ਦਾ ਭਾਵ ਇਹ ਹੈਗਾ ਕਿ ਇਹਨਾਂ ਨੂੰ ਪਤਾ ਸੀਗਾ ਵੀ ਇਕਬਾਲ ਸਿੰਘ ਕੋਲ ਵੀ ਗਏ ਸੀ ਉਹਦੀ ਭੁੱਖ ਹੜਤਾਲ ਤੇ ਤੁਹਾਨੂੰ ਉਦੋਂ ਵੀ ਪਤਾ ਸੀਗਾ, ਤੁਸੀਂ ਇੱਥੇ ਸੰਗਿਆਨ ਕਿਉਂ ਨਹੀਂ ਲਿਆ? ਕਿਉਂਕਿ ਤੁਹਾਨੂੰ ਸਿਰਫ ਵੋਟਾਂ ਦੀ ਰਾਜਨੀਤੀ ਨਜ਼ਰ ਆਉਂਦੀ ਹੈ। ਤੇ ਇਹ ਅਰਵਿੰਦ ਕੇਜਰੀਵਾਲ ਨੇ ਤਾਂ ਅੱਜ ਮੰਨ ਲਿਆ ਕਿ ਅੱਜ ਬੋਰਡ ਬਣਾਵਾਂਗੇ, ਪਰ ਆਪਾਂ ਇੰਨਾ ਸੌਖਾ ਨਾ ਸਮਝੀਏ। ਅੱਜ ਉਹਨਾਂ ਨੇ ਵੋਟਾਂ ਲੈਣੀਆਂ ਨੇ, ਸਿਰਫ ਉਹ ਕਹਿ ਕੇ ਛੁੱਟਣਾ ਚਾਹ ਰਹੇ, ਬੜੇ ਭੋਲੇ ਭਾਜ ਗੱਲ ਕਰ ਰਿਹਾ ਸੀ। ਔਰ ਪੱਤਰਕਾਰਾਂ ਨੂੰ ਗੱਲ ਕਰ ਰਹੇ ਸੀ ਕਿ ਸਾਨੂੰ ਜਵਾਬ ਦਿਓ, ਬੈਠੋ ਬੈਠੋ ਬੈਠੋ, ਮਤਲਬ ਇੱਦਾਂ ਉਹਨਾਂ ਨੂੰ ਰੋਕ ਰਿਹਾ ਜਿਸ ਤਰ੍ਹਾਂ ਬੱਚੇ ਬੈਠੇ ਹੁੰਦੇ ਨੇ। ਪੰਜਾਬ ਦੇ ਲੋਕ ਬੜੇ ਸੂਝਵਾਨ ਲੋਕ ਨੇ ਔਰ ਇਸ ਮਸਲੇ ਨੂੰ ਤੁਹਾਨੂੰ ਕਰਨਾ ਪੈਣਾ ਹੈ। ਤੁਸੀਂ ਸੋਚੋ ਕਿ ਵੋਟਾਂ ਅਗਰ ਤੁਸੀਂ ਲੈ ਵੀ ਲਓਗੇ ਤਾਂ ਉਸ ਤੋਂ ਬਾਅਦ ਤੁਸੀਂ ਬਚ ਨਹੀਂ ਸਕਦੇ ਇਸ ਗੱਲ ਤੋਂ, ਤੁਹਾਨੂੰ ਆਪਣਾ ਇਹ ਕੰਮ ਕਰਨਾ ਚਾਹੀਦਾ। ਮੈਂ ਧੰਨਵਾਦ ਕਰਦਾ ਕਿ ਜਿੱਥੇ ਅਸੀਂ ਸਰਨਾ ਸਾਹਿਬ ਕੋਲ ਵੀ ਗਏ, ਆਪਣਾ ਮਨਜੀਤ ਸਿੰਘ ਜੀ ਕੇ ਕੋਲ ਵੀ ਗਏ ਔਰ ਸਿਰਸਾ ਸਾਹਿਬ ਜੀ ਕੋਲ ਗਏ ਆ। ਕੱਲ੍ਹ ਉਹਨੇ ਗੁਰਪ੍ਰੀਤ ਸਿੰਘ ਖਹਿਰਾ ਦੀ ਵੀ ਗੱਲ ਕੀਤੀ ਹੈ, ਕਹਿੰਦੇ 8 ਜਾਂ 10 ਦਿਨ ਵਿੱਚ ਆਸ਼ਵਾਸਨ ਦਿੱਤਾ ਉਹਨਾਂ ਨੇ ਸਾਨੂੰ ਕਿ ਅਸੀਂ ਉਹਨਾਂ ਨੂੰ ਜ਼ਰੂਰ ਬਾਹਰ ਲੈ ਕੇ ਆਵਾਂਗੇ ਔਰ ਆਪਣਾ ਜਗਤਾਰ ਸਿੰਘ ਹਵਾਰਾ ਜੀ ਦੀ ਜੋ ਆਪਣਾ ਇੱਥੋਂ ਟ੍ਰਾਂਸਫਰ ਕਰਨੀ ਹੈ, ਅਸੀਂ ਉਹਨੂੰ ਵੀ ਆਪਣਾ ਪੂਰਾ ਸੰਗਿਆਨ ਲੈ ਕੇ ਕੰਮ ਕਰਾਂਗੇ। ਤੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ, ਮੈਂ ਧੰਨਵਾਦ ਕਰਦਾ ਉਹਨਾਂ ਦਾ ਕਿ ਉਹਨਾਂ ਨੇ ਬੜਾ ਇੱਕ ਸੁਲਝੇ ਜਜ਼ਬੇ ਨਾਲ ਆਪਣਾ ਭਰਵਾਂ ਹੰਗਾਰਾ ਦਿੱਤਾ ਸਾਨੂੰ ਕਿ ਅਸੀਂ ਇਹ ਕੰਮ ਕਰਾਂਗੇ, ਕੌਮ ਦਾ ਜਿਹੜਾ ਕੰਮ ਹੈਗਾ। ਔਰ ਮੈਂ ਧੰਨਵਾਦ ਕਰਦਾ ਅੰਤਰਿੰਗ ਬੋਰਡ ਦੇ ਸਾਰੇ ਮੈਂਬਰਾਂ ਦਾ ਵੀ, ਪਰ ਕੇਜਰੀਵਾਲ ਜੀ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਉਹ ਆਪਣਾ ਹੁਣ ਇੱਥੇ ਸੰਗਿਆਨ ਲੈਣ, ਕਿਉਂਕਿ ਤੁਸੀਂ ਜਿਹੜਾ ਆਪਣਾ ਕੰਮ ਕੀਤਾ, ਤੁਸੀਂ ਆਪਣੇ ਮੂੰਹੋਂ ਮੰਨ ਲਿਆ ਕਿ ਸੈਂਟੈਂਸ ਬੋਰਡ ਦੀ ਜਿਹੜੀ ਆਪਣਾ ਵਿਊ ਬੋਰਡ ਜਿਹੜਾ ਸੈਂਟੈਂਸ ਵਿਊ ਬੋਰਡ ਜਿਹੜਾ ਹੈਗਾ ਉਹਦੇ ਵਿੱਚ ਤੁਸੀਂ ਇਹ ਮੰਨ ਲਿਆ ਸੀ ਗੱਲ ਨੂੰ। ਜੇ 4 ਵਾਰੀ ਪਹਿਲਾਂ ਕਿਤੇ ਤੁਸੀਂ ਚੈੱਕ ਕੀਤਾ ਹੁੰਦਾ ਤਾਂ ਤੁਹਾਨੂੰ ਰਿਜੈਕਟ ਨਾ ਕਰਨਾ ਪੈਂਦਾ। ਅੱਜ ਤੁਸੀਂ ਕਹਿ ਰਹੇ ਹੋ ਕਿ ਹੁਣ ਅਸੀਂ ਉੱਤੇ ਕੰਮ ਕਰਾਂਗੇ। ਅਜੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਇਹ ਆਪਣਾ ਕੰਮ ਹੋ ਜਾਏਗਾ, ਇਹ ਨਹੀਂ ਕਿਹਾ। ਤੁਸੀਂ ਹੁਣ ਗੌਰ ਨਾਲ ਸੁਣੋ, ਉਹਨਾਂ ਨੇ ਕਿਹਾ ਜੀ ਮੈਂ ਤੇ ਜਲਦੀ ਜਲਦੀ ਬੁਲਾਣਾ, ਉਹਦੇ 'ਚ ਜੱਸ ਨਹੀਂ ਕੀਤੀ, ਉਹਨੇ ਛੱਡਣ ਦੀ ਗੱਲ ਕੋਈ ਨਹੀਂ ਕੀਤੀ। ਪਰ ਇਹ ਕਨਫਰਮ ਹੋ ਗਿਆ ਕਿ ਸਾਡੇ ਹਿਊਮਨ ਰਾਈਟ ਜਿਹੜੇ ਸਾਨੂੰ ਜੋ ਗੱਲ ਕਹਿੰਦੇ ਨੇ ਉਹ 'ਤੇ ਸਾਨੂੰ ਵਿਚਾਰ ਕਰਨਾ ਚਾਹੀਦਾ। ਕੇਜਰੀਵਾਲ ਜੀ ਕੋਈ ਛੋਟੀ ਗੱਲ ਨਹੀਂ ਹੈ। ਜੇ ਤੁਸੀਂ ਬੜੇ ਪੜ੍ਹੇ ਲਿਖੇ ਔਰ ਆਪਣੇ ਆਪ ਨੂੰ ਦੱਸਦੇ ਹੋ ਤੁਸੀਂ ਕਿ ਅਸੀਂ ਬੜੇ ਅੱਛੇ ਕੰਮ ਕਰ ਰਹੇ ਹਾਂ, ਉੱਥੇ ਤੁਹਾਨੂੰ ਇਹ ਜਿਹੜਾ ਆਪਣਾ ਹਿਊਮਨ ਰਾਈਟ ਪੜ੍ਹ ਕੇ ਤੁਸੀਂ ਆਪਣਾ ਸਾਰਾ ਕੰਮ ਕਰ ਸਕਦੇ ਸੀ, ਉਹਨਾਂ ਨੂੰ ਰਿਹਾ ਕਰ ਸਕਦੇ ਸੀ ਤੁਸੀਂ, ਪਰ ਤੁਸੀਂ ਉੱਤੇ ਕੋਈ ਤਵੱਜੋ ਨਹੀਂ ਦਿੱਤੀ। ਜਦੋਂ ਵੋਟਾਂ ਆਈਆਂ ਤੁਸੀਂ ਉੱਥੇ ਵੀ ਜਵਾਬ ਦੇਣ ਤੋਂ ਭੱਜ ਰਹੇ ਸੀਗੇ, ਭਾਵੇਂ ਉਹ ਆਪਣਾ ਭਗਵੰਤ ਮਾਨ ਸੀਗਾ ਜਾਂ ਰਾਘਵ ਚੱਡਾ ਸੀਗਾ, ਤੁਹਾਡੇ ਕੋਲ ਤੁਸੀਂ ਜਵਾਬ ਨਹੀਂ ਦਿੱਤੇ। ਕਿਉਂਕਿ ਜਦ ਸਿਆਸੀ ਸਿੱਖ ਕੈਦੀ ਰਿਹਾਈ ਮੋਰਚੇ ਨੇ ਜੋ ਤੁਹਾਡੀਆਂ ਪਰਤਾਂ ਖੋਲ੍ਹੀਆਂ, ਸਾਰੀ ਕਮੇਟੀ ਨੂੰ ਡਾਕਟਰ ਪਰਮਿੰਦਰਪਾਲ ਸਿੰਘ ਜੀ ਅੱਗੇ ਲੈ ਕੇ ਆਏ, ਤੇ ਉਦੋਂ ਤੁਹਾਨੂੰ ਇਹ ਹੋਇਆ ਕਿ ਵੀ ਇਹ ਬਿਲਕੁਲ ਸਹੀ ਚੱਲ ਰਹੇ ਨੇ ਔਰ ਹੁਣ ਸਾਨੂੰ ਜਵਾਬ ਦੇਣਾ ਪਏਗਾ। ਤੋ ਇਸ ਕਰਕੇ ਕੇਜਰੀਵਾਲ ਨੂੰ ਇਹ ਛੋਟਾ ਮੋਟੀ ਉਹ ਗੱਲ ਕਰਨੀ ਪਈ ਹੈ। ਧੰਨਵਾਦ ਕਰਦੇ ਹਾਂ ਕਿ ਤੁਹਾਨੂੰ ਤੁਸੀਂ ਇਸ ਗੱਲ ਨੂੰ ਸੰਗਿਆਨ ਲਿਆ, ਪਰ ਅੱਗੇ ਚੱਲ ਕੇ ਹੁਣ ਤੁਸੀਂ ਇਹਨੂੰ ਰਿਹਾ ਕਰਨ ਦੀ ਆਪਣਾ ਜਿਹੜੀ ਹੈ ਤੇ ਕਰੋ। ਤੇ ਇਹੀ ਹੈ ਸਾਡਾ ਕਹਿਣਾ ਸਿਆਸੀ ਸਿੱਖ ਰਿਹਾਈ ਕੈਦੀ ਮੋਰਚੇ ਦਾ, ਜੋ ਸਾਡਾ ਫਰਜ਼ ਸੀ ਅਸੀਂ ਆਪਣਾ ਨਿਭਾ ਰਹੇ ਹਾਂ। ਔਰ ਅੱਗੇ ਚੱਲ ਕੇ ਇਸ ਨੂੰ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈ, ਕਿਉਂਕਿ ਇਹ ਜਿਹੜਾ ਕੰਮ ਚੱਕਿਆ ਇਹ ਕਮੇਟੀਆਂ ਚੱਕ ਸਕਦੀਆਂ ਸੀ, ਪਹਿਲੇ ਲੀਡਰ ਚੱਕ ਸਕਦੇ ਸੀ, ਉਹਨਾਂ ਨੇ ਨਹੀਂ ਚੱਕਿਆ। ਸਾਨੂੰ ਬੜਾ ਦੁੱਖ ਹੈ ਇਸ ਚੀਜ਼ ਦਾ, ਪਰ ਉਹਨਾਂ ਨੇ ਜਿਨ੍ਹਾਂ ਨੇ ਜੇਲ੍ਹਾਂ ਕੱਟੀਆਂ ਆਪਣੇ ਪਰਿਵਾਰਾਂ ਨੂੰ ਆਪਣਾ ਛੱਡ ਕੇ ਜੇਲ੍ਹਾਂ 'ਚ ਬੈਠੇ ਨੇ, ਗੁਰੂ ਧਾਮਾਂ ਦੇ ਦਰਸ਼ਨ ਕਰਨੇ ਸੀ ਜਿਨ੍ਹਾਂ ਨੇ, ਉਹ ਦਰਸ਼ਨ ਨਹੀਂ ਕਰ ਪਾ ਰਹੇ। ਹੁਣ ਸਮਾਂ ਆ ਗਿਆ, ਹਿਊਮਨ ਰਾਈਟਸ ਸਾਨੂੰ ਕਹਿੰਦੇ ਨੇ ਔਰ ਸਾਡੇ ਜਿਹੜੀ ਕਮੇਟੀਆਂ ਬਣੀਆਂ ਇਹਨਾਂ ਨੂੰ ਸੰਗਿਆਨ ਲੈਣਾ ਚਾਹੀਦਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕਬਾਲ ਸਿੰਘ ਬੋਲਣਗੇ। ਧੰਨਵਾਦ। ਹਾਂ ਇਕਬਾਲ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਬੋਰਡ ਦੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਅਸੀਂ ਇੱਥੇ ਤੱਕ ਪਹੁੰਚੇ ਹਾਂ ਔਰ ਕਾਫਲੇ 'ਚ ਵੀ ਕਾਫੀ ਵਾਧਾ ਹੋ ਰਿਹਾ ਹੈ। ਡਾਕਟਰ ਪਰਮਿੰਦਰਪਾਲ ਜੀ ਨੇ ਦੱਸਿਆ ਕਿ ਕਾਫੀ ਜਿਹੜੇ ਸੰਗਤਾਂ ਦੇ ਫੋਨ ਆ ਰਹੇ ਨੇ ਔਰ ਦਿੱਲੀ ਤੋਂ ਵੀ ਆ ਰਹੇ, ਬਾਹਰ ਦੇ ਪੰਜਾਬ ਤੋਂ ਵੀ ਆ ਰਹੇ, ਦੇਸ਼ ਵਿਦੇਸ਼ਾਂ ਤੋਂ ਵੀ ਆ ਰਹੇ, ਕਾਫਲੇ 'ਚੋਂ ਕਾਫੀ ਵਾਧਾ ਹੋ ਰਿਹਾ। ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਬੈਠੇ ਹਾਂ, ਅਰਦਾਸ ਕਰਕੇ ਚੱਲੇ ਸੀ
ਤੇ ਅਰਦਾਸ ਜਿਹੜੀ ਹੈ ਸਾਰਿਆਂ ਦੇ ਮਿਹਰ ਭਰੇ ਹੱਥ ਰੱਖਿਆ ਹੈ। ਔਰ ਜੋ ਸੱਚ ਕੇਜਰੀਵਾਲ ਕੋਲੋਂ ਬੁਲਵਾਇਆ ਉਹ ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਬੁਲਵਾਇਆ ਉਹਦੀ ਜ਼ਬਾਨੀ। ਕਿਉਂਕਿ ਬੋਲੇ ਸੋਨਿਹਾਲ। ਕਿਉਂਕਿ ਤੁਸੀਂ ਦੇਖ ਰਹੇ ਹੋ ਭਗਵੰਤ ਮਾਨ ਜੀ ਕਹ ਰਹੇ ਜੀ ਉਹ ਜੀ LG ਕੋਲ ਫਾਈਲ ਪਈ ਹੈ। ਕੱਲ ਆਪ ਕਮਿਟ ਕਰ ਗਏ ਨੇ ਕਿ ਫਾਈਲ ਜਿਹੜੀ ਹੈ ਉਹਦੀ ਅਸੀਂ ਸੰਗਿਆਨ ਲੈ ਰਹੇ ਹਾਂ। ਅਸੀਂ ਜ਼ਿਆਦਾ ਨਾ ਕੁਝ ਕਹਿੰਦੇ ਹੋਏ ਧੰਨਵਾਦ ਵੀ ਕਰਦੇ ਹਾਂ ਕੇਜਰੀਵਾਲ ਸਾਹਿਬ ਦਾ ਕਿ ਭਾਈ ਤੁਸੀਂ ਸੱਚ ਤੇ ਬੋਲਿਆ, ਤੁਸੀਂ ਕਮਿਟ ਤੇ ਕੀਤੀ ਕਿ ਭਾਈ ਇਸ ਫਾਈਲ ਨੂੰ ਅਸੀਂ ਤੋੜਨ ਦੇ ਹੱਕ 'ਚ ਹਾਂ। ਜਿਸ ਤਰ੍ਹਾਂ ਕਾਲਕਾ ਜੀ ਨੇ ਕਿਹਾ ਨਾ ਕਿ ਭਾਈ ਤੁਸੀਂ ਐ ਨਾ ਸਮਝੋ ਉਹਨੇ ਹਾਲੇ ਬਿਲਕੁਲ ਭੋਲੇ ਭਾਅ ਦੇ ਨਾਲ ਹੀ ਉਹ ਗੱਲ ਕੀਤੀ ਹੈ ਕਿ ਅਸੀਂ ਛੱਡ ਰਹੇ ਹਾਂ। ਕੱਲ ਦਾਦੂਵਾਲ ਜੀ ਦਾ ਵੀ ਸਾਨੂੰ ਫੋਨ ਆਇਆ ਸੀਗਾ, ਸਾਰੇ ਮੈਂਬਰਾਂ ਦਾ ਧੰਨਵਾਦ ਕਰ ਰਹੇ ਸੀਗੇ। ਉਹਨਾਂ ਨੇ ਵੀ ਕਿਹਾ ਕਿ ਜਿਹੜਾ ਸਿੱਖ ਰਿਹਾਈ ਮੋਰਚਾ ਜਿਹੜਾ ਕੰਮ ਕਰ ਰਿਹਾ ਉਹ ਸ਼ਲਾਘਾਯੋਗ ਕੰਮ ਕਰ ਰਿਹਾ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ, ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਜ਼ਿਆਦਾ ਨਾ ਕੁਝ ਕਹਿੰਦੇ ਹੋਏ ਇੱਕ ਮਿੰਟ ਹੈ ਨਾ ਦੱਸ ਦਿਓ ਉਹਨਾਂ ਨੂੰ ਹਾਂਜੀ ਕਿ ਇਹ ਕੱਲ ਆਪਣਾ ਅਸੀਂ ਲੈਟਰ ਭੇਜ ਰਹੇ ਸੀ LG ਨੂੰ, ਕਿਉਂਕਿ ਕੇਜਰੀਵਾਲ ਨੂੰ ਪਤਾ ਲੱਗ ਗਿਆ ਇਹਦਾ IT ਸੈੱਲ ਕੰਮ ਕਰ ਰਿਹਾ ਹੈ, ਕਿ ਇਹ LG ਨੂੰ ਲੈਟਰ ਭੇਜ ਕੇ ਪਤਾ ਕਰ ਰਹੇ ਸੀਗੇ। ਇਹ ਤੁਸੀਂ ਦੱਸੋ ਨਾ ਆਪਣੇ ਇੱਥੇ। ਹਾਂਜੀ ਇਹ ਦੇਖੋ ਜੀ ਦਰਅਸਲ ਕੱਲ LG ਸਾਹਿਬ ਨੂੰ ਅਸੀਂ ਲੈਟਰ ਪਾਉਣ ਜਾ ਰਹੇ ਸੀ, ਪਰ ਇਹਦਾ IT ਸੈੱਲ ਬਹੁਤ ਕੰਮ ਕਰਦਾ। ਇਹਨਾਂ ਨੂੰ ਪਤਾ ਕਿ ਅੰਤਰਿੰਗ ਬੋਰਡ ਜਿਹੜਾ ਲੱਗਾ ਹੋਇਆ ਹੈ, ਜਿੰਨੇ ਇਹਨਾਂ ਦੇ ਸਦੱਸਿਆ ਨੇ ਸਾਰੇ ਬੜੇ ਐਕਟਿਵ ਨੇ ਔਰ ਇਹ ਪਿੱਛਾ ਛੱਡਣ ਵਾਲੇ ਨਹੀਂ। ਤੇ ਅਸੀਂ ਕੱਲ LG ਸਾਹਿਬ ਨੂੰ ਲੈਟਰ ਜਾ ਰਿਹਾ ਸੀ ਇਸ ਗੱਲ 'ਤੇ ਹੀ, ਪਰ ਇਹ ਕੇਜਰੀਵਾਲ ਨੇ ਪਹਿਲਾਂ ਹੀ ਖੁਲਾਸਾ ਕਰਤਾ ਉਹਦਾ। ਤੇ ਅਸੀਂ ਪਿੱਛੇ ਹਟਣ ਵਾਲਿਆਂ 'ਚੋਂ ਨਹੀਂ ਹੈਗੇ, ਇਹ ਕੰਮ ਪੂਰਾ ਹੋਣਾ ਹੈ। ਤੇ ਮੈਂ ਧੰਨਵਾਦ ਕਰਦਾ ਕਿ ਸਾਡੇ ਜਿਹੜੇ ਮੈਂਬਰਸ ਲੱਗੇ ਨੇ ਔਰ ਇੱਕ ਦੂਜੇ ਨਾਲ ਸਾਂਝੇ ਆਪਣਾ ਮਿਲ ਕੇ ਅੱਗੇ ਵੱਧ ਕੇ ਕੰਮ ਕਰ ਰਹੇ ਨੇ ਔਰ ਅਸੀਂ ਇਸ 'ਤੇ ਪੂਰਾ ਕੰਮ ਕਰਾਂਗੇ। ਮੈਂ ਧੰਨਵਾਦ ਕਰਦਾ ਸਾਰੇ ਮੈਂ ਆਪਣੇ ਮੈਂਬਰ ਸਾਹਿਬਾਨ ਦਾ, ਡਾਕਟਰ ਆਪਣਾ ਪਰਮਿੰਦਰਪਾਲ ਸਿੰਘ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਹਮੇਸ਼ਾ ਐਕਟਿਵ ਹੋ ਕੇ ਹਰ ਚੀਜ਼ 'ਤੇ ਨਜ਼ਰ ਰੱਖੇ ਹੋਏ ਨੇ। ਧੰਨਵਾਦ।